अस्सलाम वालेकुम लो जी यारो बेलियो मित्रों सज्जनों ਤੇ ਸਹੇਲੀਓ ਤੁਸੀਂ ਦੇਖ ਰਹੇ ਹੋ ਐਸ ਅਹਿਮਦ ਪੰਜਾਬੀ ਜੇ ਹਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ ਲੋ ਜੀ ਆਪਾਂ ਅੱਜ ਸ਼ੁਰੂ ਕਰਦੇ ਹਾਂ ਛੋਟੀਆਂ ਖਬਰਾਂ ਤੋਂ ਕਿਉਂਕਿ ਵੱਡੀ ਸ਼ੈ ਕੋਈ ਜਿਹੜੀ ਨਾ ਉਹਦੇ ਤੇ ਅਸੀਂ ਕੰਮ ਕੋਈ ਸ਼ੁਰੂ ਕਰੀਏ ਢੋਲਕੀ ਵਜਾਣਾ ਤੇ ਆ ਛੋਟੀਆਂ ਚੀਜ਼ਾਂ ਵੈਸੇ ਭੁੱਲ ਜਾਂਦੀਆਂ ਟਾਈਮ ਨਹੀਂ ਰਹਿੰਦਾ ਇਸ ਕਰਕੇ ਆ ਬਹੁਤ ਸਾਰੀਆਂ ਛੋਟੀਆਂ ਖਬਰਾਂ ਜਿਹੜੀਆਂ ਉਹ ਇਕੱਠੀਆਂ ਹੋਈਆਂ ਇਹਨਾਂ ਤੋਂ ਕਰਦੇ ਹਾਂ ਸ਼ੁਰੂ ਤੇ ਤੁਹਾਨੂੰ ਯਾਦ ਹੋਣਾ ਸਭ ਤੋਂ ਪਹਿਲੇ ਜਨਾਬ ਡਾਕਟਰ ਨਬੀਹਾ ਹਾਂ ਡਾਕਟਰ ਨਬੀਹਾ ਉਹ ਜਿਹਦਾ ਨਿਕਾਹ ਜਿਹੜਾ ਉਹ ਪੜਵਾਇਆ ਸੀ ਮੌਲਾਨਾ ਤਾਰਿਕ ਜਮੀਲ ਸਾਹਿਬ ਨੇ ਔਰ ਤਕਰੀਬਨ ਤੀਜਾ ਜਾਂ ਚੌਥਾ ਨਿਕਾਹ ਸੀਗਾ ਬਾਬਾ ਜੀ ਫਰਮਾਉਂਦੇ ਨੇ ਨਿਕਾਹ ਇਹਦਾ ਤੀਜਾ ਸੀ ਵਿਆਹ ਇਹਦਾ ਕੋਈ 5-6ਵਾਂ ਸੀਗਾ ਇੱਦਾਂ ਦਾ ਕੋਈ ਯਾਰ ਕੀ ਮਤਲਬ ਵਿਆਹ ਬਾਬੇ ਕਹਿੰਦੇ ਫਰਕ ਹੁੰਦਾ ਤਰਾਕਾਂ ਹੋ ਗਈਆਂ ਫਿਰ ਉਹਦੇ ਬਾਅਦ ਫਿਰ ਮੌਲਾਨਾ ਤਾਰਿਕ ਜਮੀਲ ਸਾਹਿਬ ਨੂੰ ਖਾਸ ਤੌਰ 'ਤੇ ਇਹਨੇ ਰਿਕੁਐਸਟ ਕੀਤੀ ਕਿ ਲੋ ਜੀ ਮੈਂ ਜਦੋਂ ਕਰਦੀ ਹਾਂ ਵਿਆਹ ਅਤੇ ਉਹ ਫਰਕ ਹੋ ਜਾਂਦਾ ਅਤੇ ਫਿਊਜ਼ ਬਰਕਾਤ ਨਹੀਂ ਹੁੰਦੀਆਂ ਉਹਦੇ 'ਤੇ ਹੁਣ ਤੁਸੀਂ ਪੜ੍ਹਾਓ ਅਤੇ ਸ਼ਾਇਦ ਇਹ ਰਹਿ ਜਾਵੇ ਹਾਲਾਂਕਿ ਮੌਲਾਨਾ ਸਾਹਿਬ ਨੇ ਕਿਹਾ ਵੀ ਸੀ ਕਿ ਤੂੰ ਆਪਣੇ ਚਾਲੇ ਠੀਕ ਕਰ ਤੇਰੇ ਚਾਲੇ ਨਹੀਂ ਠੀਕ ਹੈ ਫਿਊਜ਼ ਬਰਕਾਤ ਤਾਂ ਵੈਸੇ ਹੀ ਹੁੰਦੀਆਂ ਹਰ ਵਿਆਹ 'ਚ ਲੇਕਿਨ ਤੇਰੇ ਚਾਲੇ ਠੀਕ ਕਰ ਵਿਆਹ ਬਚਾਉਣਾ ਇੱਦਾਂ ਨਹੀਂ ਕੰਮ ਬਣਨਾ ਲੇਕਿਨ ਖੈਰ ਉਹਨਾਂ ਨੇ ਨਿਕਾਹ ਪੜ੍ਹਾਇਆ ਔਰ ਨਿਕਾਹ ਤੋਂ ਮੈਨੂੰ ਯਾਦ ਆ ਜਾਂਦੀ ਇੱਕ ਹੋਰ ਤਸਵੀਰ AI ਵਾਲੀ ਵੀ ਜਿਹਦੇ ਵਿੱਚ ਉਹ ਦੂਜਾ ਇੱਕ ਹੋਰ ਮੌਲਾਨਾ ਤਾਰਿਕ ਜਮੀਲ ਸਾਹਿਬ ਨੂੰ ਮਿਲਦਾ ਜੁਲਦਾ ਲੇਕਿਨ ਉਹਨੇ ਆਪਣਾ ਹੀ ਨਿਕਾਹ ਬਣਾਇਆ ਹੋਇਆ ਖੁਫੀਆ ਨਿਕਾਹ ਨੇ ਪੜਵਾਇਆ ਹੋਇਆ ਹਾਂ ਗਿਫਟ ਲੈ ਕੇ ਦੇਈ ਜਾ ਰਿਹਾ ਜਹਾਜ਼ ਲੈ ਕੇ ਦੇਈ ਜਾ ਰਿਹਾ ਕੋਈ ਇਹੋ ਜਿਹੀ ਚੀਜ਼ਾਂ ਉਹ ਆਪਣੇ ਉਹਨੇ ਇਸ਼ਕ ਸ਼ੁਕ ਚਲਾਈ ਹੋਈ ਹੈ ਸ਼ਾਇਦ ਉਹ ਪਤਾ ਨਹੀਂ ਕੌਣ ਖੈਰ ਇਹਦੇ ਨਿਕਾਹ ਜਿਹੜਾ ਨਾ ਮੌਲਾਨਾ ਤਾਰਿਕ ਜਮੀਲ ਸਾਹਿਬ ਨੇ ਜਿਹੜਾ ਨਾ ਉਹ ਨਿਕਾਹ ਪੜਵਾਇਆ ਅਤੇ ਉਹਦੇ ਬਾਅਦ ਜਨਾਬ ਫਿਰ ਇਹਨਾਂ ਦੀ ਹੋ ਗਈ ਲੜਾਈ ਹਾਂ ਇਹਦੀ ਨੇ ਸੱਸ ਨੇ ਇਹਨੂੰ ਕੋਈ ਕੁੱਟਿਆ ਪਤਾ ਨਹੀਂ ਮੇਰਾ ਮਤਲਬ ਕੁੱਟਣਾ ਕੀ ਸੀਗਾ ਕੋਈ ਇਹਨੂੰ ਮੇਰੇ ਕੋਲ ਜ਼ੁਲਮ ਕੀਤਾ ਅਤੇ ਇਹਨੇ ਸੱਸ ਨੂੰ ਗਾਲਾਂ ਕੱਢੀਆਂ ਅਤੇ ਉਹ ਜਿਹੜਾ ਸ਼ਹੀਦਾਂ ਮਹੀਦਾ ਜਿਹੜਾ ਰੱਖਿਆ ਸੀ ਇਹਨੇ ਉਹ ਸ਼ਹੀਦਾਂ ਮਹੀਦਾ ਵੀ ਜਿਹੜਾ ਪਿੱਛੇ ਹਟਦਾ ਨਜ਼ਰ ਆਇਆ ਸੋਸ਼ਲ ਮੀਡੀਆ 'ਤੇ ਸਾਰੀ ਖੱਪ ਪੈ ਗਈ ਹੈ ਤੁਹਾਨੂੰ ਯਾਦ ਹੋਣਾ ਫਿਜ਼ਾ ਅਲੀ ਦੇ ਸ਼ੋਅ 'ਚ ਆ ਕੇ ਆ ਜਿਹੜੇ ਡਰਾਮਾਬਾਜ਼ੀ ਕੀਤੀ ਸੀ ਇਹਨੇ ਮੇਰਾ ਮਤਲਬ ਕਿ ਰੋਈ ਸੀ ਉੱਥੇ ਆ ਕੇ ਅਤੇ ਫਿਜ਼ਾ ਨੇ ਜੱਫੀ ਪਾ ਕੇ ਚੈੱਕ ਕਰਾਈ ਸੀ ਬਲਕਿ ਫਿਜ਼ਾ ਤੋਂ ਯਾਦ ਆਇਆ ਫਿਜ਼ਾ ਦਾ ਵੀ ਆਪਣਾ ਨਵਾਂ ਵਿਆਹ ਕਰਵਾਈ ਫਿਰਦੀ ਆ ਉਹਦਾ ਪਤਾ ਨਹੀਂ ਕਿੰਨਵਾਂ ਅਤੇ ਬਾਬਾ ਜੀ ਕਹਿੰਦੇ ਉਹਦੇ ਵੀ ਨਿਕਾਹ ਦੱਸਾਂ ਕਿ ਵਿਆਹ ਦੱਸਾਂ ਚਲ ਨਿਕਾਹ ਹੀ ਦੱਸ ਬਾਬਾ ਕਹਿੰਦੇ ਨਿਕਾਹ ਮੈਂ ਦੂਸਰਾ ਜਾਂ ਤੀਸਰਾ ਇੱਦਾਂ ਦਾ ਕੋਈ ਹੈ ਅਤੇ ਉਹ ਹੁਣ ਤਾਂ ਉਹਨੇ ਆਪਣਾ ਵੀ ਕਰਵਾ ਲਿਆ ਉਹ ਆਪਣਾ ਕਰਵਾ ਕੇ ਲੰਡਨ ਦੇ ਵਿੱਚ ਛੱਡੀ ਆ ਰੰਗ ਬਿਰੰਗੇ ਡਾਂਸ ਡੂੰਸ ਉਹਦੇ ਨਜ਼ਰ ਆਉਂਦੇ ਆ ਇੱਧਰ ਉੱਧਰ ਅਤੇ ਉਹਨੂੰ ਅਜੀਬ ਆਖਰੀ ਆਈ ਹੋਈ ਹੈ ਪਤਾ ਨਹੀਂ ਸਮਝ ਨਹੀਂ ਆਉਂਦੀ ਕਿ ਵੀ ਆ ਮੇਰਾ ਮਤਲਬ ਕੀ ਹਿਸਾਬ ਕਿਤਾਬ ਲੱਭਿਆ ਹੋਇਆ ਖੈਰ ਐਨੀਵੇ ਉਹ ਵੈਸੇ ਫਿਜ਼ਾ ਵਾਲੀ ਅੱਛੇ ਕੰਮ ਵੀ ਕਰ ਰਹੀ ਹੈ ਉਹਨਾਂ ਨੇ ਆਪਣਾ ਵਿਆਹ ਦਾ ਇੱਕ ਸੈਲੀਬ੍ਰੇਸ਼ਨ ਇੱਦਾਂ ਵੀ ਕੀਤੀ ਕਿ ਬਈ ਆਪਣਾ ਹੋਸਪਿਟਲਸ ਜਾ ਕੇ ਮੁਖਤਲਿਫ ਹੋਸਪਿਟਲ ਜਾ ਕੇ ਉਹਨਾਂ ਨੇ ਜਿਹੜਾ ਨਾ ਉਹ ਜਿਹੜੇ ਉੱਥੇ ਮੁਸਤਹਕੀਨ ਨੇ ਉਹਨਾਂ 'ਚ ਜਿਹੜਾ ਨਾ ਉਹ ਤਕਸੀਮ ਕੀਤੀ ਰਕਮ ਕੋਈ ਪਤਾ ਨਹੀਂ ਹੁਣ ਕਿੰਨੀ ਸੀ ਕਿੰਨੀ ਨਹੀਂ ਜੋ ਵੀ ਲੇਕਿਨ ਇੱਕ ਅੱਛਾ ਇਕਦਾਮ ਆ ਜਿੱਥੇ ਅਸੀਂ ਬਦਤਰੀਫੀ ਕਰਦੇ ਹਾਂ ਮੇਰਾ ਮਤਲਬ ਹੈ ਕਿ ਆਹ ਕੀ ਕੰਜਰਖਾਨਾ ਫੈਲਾਇਆ ਹੋਇਆ ਇਹ ਸਾਰਾ ਉੱਥੇ ਮੇਰਾ ਮਤਲਬ ਹੈ ਅੱਛੇ ਕੰਮ ਵੀ ਕਰ ਰਹੀ ਹੈ ਇਹਦੀ ਦਾਦ ਵੀ ਦੇਣੀ ਚਾਹੀਦੀ ਹੈ ਫਿਜ਼ਾ ਅਲੀ ਨੂੰ ਵੈਲ ਡਨ ਬਹੁਤ ਅੱਛਾ ਕੰਮ ਕੀਤਾ ਖੈਰ ਉਹਦੀ ਸਹੇਲੀ ਹੈ ਉਹਦੇ ਸ਼ੋਅ 'ਚ ਹੀ ਹੋਈ ਸੀ ਸਾਰਾ ਕੁਝ ਹੁਣ ਜਨਾਬ ਅਸਲ ਗੱਲ ਕੀ ਹੋਈ ਗੱਲ ਇਹ ਹੋਈ ਹੈ ਕਿ ਹੁਣ ਪਤਾ ਲੱਗ ਗਿਆ ਕਿ ਵੀ ਉਹਦੀ ਉਮਰ ਕੀ ਹੈ ਹਾਂ ਉਮਰ ਉਹਨੇ ਬਿਲਾਖਰ ਆਪਣੀ ਦੱਸ ਦਿੱਤੀ ਅਤੇ ਉਹ ਹੁਣ ਜਿਹੜੀ ਹੈ ਨਾ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਤੁਹਾਨੂੰ ਦੱਸਾਂਗਾ ਕਿ ਵੀ ਉਹਨੇ ਆਪਣੀ ਉਮਰ ਦੱਸੀ ਆ 55 ਤੋਂ 65 ਸਾਲ ਦੇ ਵਿੱਚ ਅਤੇ ਤੁਸੀਂ ਕਹੋਗੇ ਕਿ ਆ ਬਿਲਕੁਲ ਠੀਕ ਦੱਸੀ ਆ ਉਹਨੇ ਐਸੀ ਗੱਲ ਨਹੀਂ ਉਹਨੇ ਕਿਹਾ ਜੀ ਮੈਂ ਹੁਣ ਬਸ 35 ਦੀ ਹੋਈ ਹਾਂ साल की होगी क्योंकि सवाल बर्थडे पे पहले यही होता है 35 साल की 37 साल में लगी डॉक्टर नबीहा ਜਿਹੜੀ ਤਕਰੀਬਨ ਕੋਈ 70 ਦੇ ਪੇਟੇ 'ਚ ਇੰਤਹਾਈ ਬਜ਼ੁਰਗ ਖਾਤੂਨ ਇੰਤਹਾਈ ਬਜ਼ੁਰਗ ਔਰਤ ਆ ਯਕੀਨ ਕਰੋ 75 ਕਹਿਣ ਲੱਗੇ ਵੀ ਹਲਕੀ ਜਿਹੀ ਸ਼ਰਮ ਆਉਂਦੀ ਬਾਬਾ ਜੀ ਕਹਿੰਦੇ ਚਲੋ 175 ਕਹਿ ਦੇ ਮੈਂ ਕਹਿੰਦੀ ਇੰਨੀ ਦੇਰ ਕੋਈ ਜ਼ਿੰਦਾ ਨਹੀਂ ਰਹਿ ਸਕਦਾ ਵਰਨਾ ਇਹਨੂੰ ਦੇਖ ਕੇ ਲੱਗਦਾ ਇਹੀ ਆ ਕਿ ਕਮ ਸੇ ਕਮ 175 ਸਾਲ ਦੀ ਲੇਕਿਨ ਕਹਿੰਦੀ ਮੈਂ ਹੁਣ 35 ਦੀ ਹੋਣ ਲੱਗੀ ਹਾਂ 35 ਦੀ ਹੋ ਗਈਆਂ 36ਵੇਂ ਸਾਲ 'ਚ ਲੋ ਜੀ ਆ 35 ਦੀ ਹੈ ਨਾ ਯਕੀਨ ਕਰੋ ਮੈਂ ਹਜੇ ਮੇਰਾ ਮਤਲਬ ਮਸਾਂ ਹੀ 18 ਸਾਲ ਦਾ ਹੋਇਆ ਵਾ ਅੱਜ ਆਂਟੀ ਆਪਣਾ ਨਬੀਹਾ ਜਿਹੜੀ ਆ ਅਗਰ 35 ਦੀ ਹੈ ਬਹਰਹਾਲ ਉਹਨੇ ਕਿਹਾ 35 ਮੰਨਦਾ ਕੋਈ ਨਹੀਂ ਪਿਆ ਲੇਕਿਨ ਉਹ ਬਜ਼ਿੱਦ ਕਿ ਨਹੀਂ ਮੈਂ 35 ਦੀ ਹਾਂ ਹਾਲਾਂਕਿ ਬਾਬਾ ਜੀ ਕਹਿੰਦੇ ਕੋਈ ਐਡਾ ਜ਼ਿਆਦਾ ਫਰਕ ਨਹੀਂ
35 35 70 ਹੋ ਗਏ। ਬਾਬਾ ਜੀ ਕਹਿੰਦੇ 70 ਦੀ ਹੈ। ਬਾਬਾ ਜੀ ਕਹਿੰਦੇ ਮੇਰੇ ਪੇਟੇ ਦੀ ਆ, ਮੇਰਾ ਹਿਸਾਬ ਕਿਤਾਬ ਆ। ਬਾਬਾ ਜੀ ਕਹਿੰਦੇ ਇਹਦੀ ਕੋਈ ਤਲਾਕ ਹੋਈ ਕਿ ਨਹੀਂ ਹੋਈ? ਮੈਂ ਕਿਹਾ ਯਾਰ ਹਜੇ ਪਤਾ ਨਹੀਂ ਲੱਗ ਰਿਹਾ। ਹਾਂ ਇਹ ਕੋਈ ਸਟੇਟਮੈਂਟ ਉਹਦੀ ਚੱਲ ਰਹੀ ਹੈ, ਲੇਕਿਨ ਨਿਕਾਹ ਦਾ ਪਤਾ ਨਹੀਂ ਲੱਗ ਰਿਹਾ, ਵਿਆਹ ਦਾ ਤਲਾਕ ਦਾ ਹੋਈ ਕਿ ਨਹੀਂ। ਬਾਬਾ ਜੀ ਕਹਿੰਦੇ ਚਲੋ ਹੋ ਗਈ ਤੇ ਠੀਕ ਆ, ਫਿਰ ਮੇਰੇ ਨਾਲ ਰਾਬਤਾ ਕਰਵਾ ਦੇਣਾ। ਮੈਂ ਕਿਹਾ ਬਾਬਾ ਜੀ ਤੁਸੀਂ ਕੀ ਕਰੋ? ਬਾਬਾ ਜੀ ਕਹਿੰਦੇ ਕੋਈ ਨਵਾਂ ਹਿਸਾਬ ਕਿਤਾਬ ਲਵਾ ਦਿਆਂਗੇ, ਹੋਰ ਮੈਂ ਕੀ ਕਰਨਾ। ਮੈਂ ਬਾਬਾ ਜੀ ਕਿਹਦੇ ਨਾਲ? ਬਾਬਾ ਜੀ ਕਹਿੰਦੇ ਏਡੀ ਉਹਦੀ ਉਮਰ ਹੋ ਗਈ। ਮੈਂ ਕਿਹਾ ਯਾਰ 35 ਦੀ ਹੈ। ਉਹ ਬਾਬਾ ਜੀ ਕਹਿੰਦੇ ਉਹ ਚੱਲ 35 35 ਕਿੱਥੇ ਆ 35। ਬਾਬਾ ਜੀ ਕਹਿੰਦੇ ਇੱਦਾਂ 35 ਮਤਲਬ ਹੈ ਕਿ ਬੱਕਰੀਆਂ ਨਹੀਂ ਹੁੰਦੀਆਂ 35 ਦੀ, ਆਹ ਕਿੱਥੋਂ 35 ਦੀ? ਚਲ ਖੈਰ ਨਹੀਂ, ਬੱਕਰੀ ਤੇ ਮੇਰੇ ਮੈਨੂੰ ਯਾਦ ਆਇਆ ਕਿ ਉਹ ਬੱਕਰੀ ਜਨਾਬ ਫੜੀ ਗਈ, ਹਾਂਜੀ ਛਾਪਾ ਪਿਆ ਇਹਨਾਂ ਪਰਵੇਜ਼ ਬਾਗ, ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ। ਖੈਰ ਉਹ ਘਰ ਚੋਂ ਨਿਕਲ ਰਹੀ ਜਨਾਬ, ਪੁਲਿਸ ਵਾਲੇ ਉਹਨੂੰ ਛਾਪਾ ਮਾਰ ਕੇ ਉੱਥੋਂ ਉਹਨਾਂ ਨੂੰ ਕੱਢਿਆ। ਅਤੇ ਉਹ ਜਿੱਦਾਂ ਨਿਕਲ ਰਹੀ ਹੈ ਨਾ, ਅਦਰ ਚੈੱਕ ਕਰੋ, ਹਾਏ ਹਾਏ, ਇਹ ਮੈਂ ਸਮਝ ਨਹੀਂ ਆ ਰਹੀ ਕਿ ਵੀ ਕੀ ਹੋਇਆ ਅੰਦਰ, ਘਰ ਦੇ ਅੰਦਰ ਕੀ ਹੋ ਰਿਹਾ ਸੀਗਾ। ਬਾਬਾ ਜੀ ਕਹਿੰਦੇ ਲੱਗਦਾ ਇਹਦਾ ਵੀ ਕਿਸੇ ਮੇਜਰ ਨੇ ਆਪਰੇਸ਼ਨ ਕੀਤਾ ਅੰਦਰ। ਹਾਂ ਉਹ ਆਪਰੇਸ਼ਨ ਥੀਏਟਰ ਤੋਂ ਕੱਢ ਕੇ ਲਿਆ ਗਏ ਅੰਦਰ। ਮੈਂ ਕਿਹਾ ਬਾਬਾ ਜੀ ਮੇਜਰ ਨੇ ਨਹੀਂ ਕੀਤਾ ਯਾਰ, ਮੇਜਰ ਆਪਰੇਸ਼ਨ ਹੁੰਦਾ। ਬਾਬਾ ਜੀ ਕਹਿੰਦੇ ਨਹੀਂ ਮੇਜਰ, ਇਹਨਾਂ ਦੇ ਮੇਜਰ ਹੀ ਕਰਦਾ, ਮਾਈ ਦਾ ਵੀ ਮੇਜਰ ਨੇ ਕੀਤਾ ਆਪਰੇਸ਼ਨ, ਇਹਦਾ ਵੀ ਲੱਗਦਾ ਅੰਦਰ ਕਿਸੇ ਮੇਜਰ ਨੇ ਕੀਤਾ ਹੋਣਾ। ਅਤੇ ਛਾਪਾ ਮਾਰ ਕੇ ਫੜਿਆ ਕੌਣ? ਮੈਂ ਕਿਹਾ ਬਾਬਾ ਜੀ ਬੰਦਾ ਨਹੀਂ ਫੜਿਆ ਗਿਆ, ਇਹਨੂੰ ਉਹਨਾਂ ਨੇ ਰਿਕਵਰ ਕਰ ਲਿਆ ਅੰਦਰੋਂ। ਔਖਾ ਉੱਠ ਕੇ ਵਿਚਾਰੀ ਬਹੁਤ ਮੁਸ਼ਕਿਲ ਚੱਲ ਕੇ, ਪਤਾ ਨਹੀਂ ਕੀ ਹੋਇਆ ਕੀ ਨਹੀਂ ਹੋਇਆ, ਲੇਕਿਨ ਆਪਣਾ ਉਹ ਬੰਦਾ ਭੱਜ ਗਿਆ, ਪਤਾ ਨਹੀਂ ਕੌਣ ਸੀ। ਲੋਕ ਕਹਿੰਦੇ ਆ ਕਿ ਕੋਈ ਬਜ਼ੁਰਗ ਆਦਮੀ ਸੀ ਹਰੇ ਚੋਗੇ ਵਾਲਾ ਜਿਹਦਾ ਘਰ। ਹਾਂ ਬਾਬਾ ਜੀ ਕਹਿੰਦੇ ਮੇਰੇ ਹੱਥ ਨਹੀਂ ਛਾਪਾ ਪੈ ਗਿਆ। ਮੈਂ ਬਾਬਾ ਜੀ ਘਰ ਤੇ ਤੁਹਾਡੇ ਹੀ ਲੱਗਦਾ, ਯਕੀਨ ਕਰੋ ਬਾਬੇ ਦਾ ਘਰ ਲੱਗਦਾ ਜਿੱਥੋਂ ਨਿਕਲੀ ਹੈ। ਮੈਂ ਬਾਬਾ ਜੀ ਕੀ ਜ਼ੁਲਮ ਕੀਤਾ ਦੱਸੋ ਆ ਕੀ ਹੈ? ਬਾਬਾ ਜੀ ਕਹਿੰਦੇ ਯਾਰ ਕੁਛ ਵੀ ਨਹੀਂ ਯਾਰ, ਵਾਕਈ ਘਰ ਮੇਰਾ ਵੀ, ਮੈਨੂੰ ਯਾਦ ਆ ਗਿਆ ਘਰ ਮੇਰਾ ਹੀ ਆ ਜਿਹਦੇ ਛਾਪਾ ਮਾਰ ਕੇ ਇਹਨੂੰ ਲੈ ਕੇ ਜਾ ਰਹੇ। ਬਾਬਾ ਜੀ ਕਹਿੰਦੇ ਉਹ ਵੈਸੇ ਹੀ ਆਈ ਸੀ। ਮੈਂ ਕਿਹਾ ਵੈਸੇ ਕਿਸ ਚੱਕਰ 'ਚ ਆ ਗਈ ਵੀ ਤੁਹਾਨੂੰ ਮਿਲਣ? ਬਾਬਾ ਜੀ ਕਹਿੰਦੇ ਦਮ ਦਰੂਦ ਕਰਾਉਣ ਆਈ ਸੀ। ਮੈਂ ਬਾਬਾ ਜੀ ਫਿਰ ਬਾਬਾ ਜੀ ਕਹਿੰਦੇ ਮੈਂ ਕਰ ਦਿੱਤਾ। ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਕਹਿੰਦੇ ਦਮ। ਬਾਬਾ ਜੀ ਦਮ ਕੀਤਾ ਕਿ ਇੱਕਦਮ? ਬਾਬਾ ਜੀ ਕਹਿੰਦੇ ਇੱਕਦਮ ਦਮ ਕੀਤਾ, ਇਹਦੀ ਹਾਲਤ ਗੈਰ ਹੋ ਗਈ, ਇਹਨੇ ਪੁਲਿਸ ਬੁਲਾ ਲਈ। ਬਾਬਾ ਜੀ ਕਹਿੰਦੇ ਬਈ ਆਪ ਆਈਆਂ ਤੂੰ, ਆਪ ਤੂੰ ਦਮ ਕਰਵਾਇਆ। ਮੈਂ ਤੈਨੂੰ ਕਿਹਾ ਕਿ ਵੀ ਆ ਕੇ ਮੇਰੇ ਕੋਲ ਕਰਾ। ਬਾਬਾ ਕਹਿੰਦੇ ਆਪ ਆ ਕੇ ਦਮ ਕਰਵਾਇਆ। ਬਈ ਦਮ ਕਦੀ ਕਦੀ ਜਿਹੜਾ ਨੂੰ ਚੜ੍ਹ ਜਾਂਦਾ, ਉਹ ਦਮ ਇਹਨੂੰ ਚੜ੍ਹ ਗਿਆ। ਬਾਬਾ ਜੀ ਉਹ ਦਮ ਸੀ ਕਿ ਦੇਸੀ ਕੁੱਪੀ ਸੀ? ਅਸੀਂ ਦੇਸੀ ਕੁੱਪੀ ਤੇ ਨਹੀਂ ਪਿਆਤੀ ਕਿਤੇ, ਉਹ ਚੜ੍ਹ ਗਈ ਜੀ। ਬਾਬਾ ਜੀ ਕਹਿੰਦੇ ਨਹੀਂ ਦਮ ਚੜ੍ਹ ਜਾਂਦਾ, ਦਮ ਰੱਖਣਾ ਪੈਂਦਾ, ਦਮ ਚੜ੍ਹ ਗਿਆ। ਉਹ ਜਿਹੜੀ ਟੈਨਸ਼ਨ 'ਚ ਆ ਗਈ, ਉਹਨੇ ਪੁਲਿਸ ਬੁਲਾ ਲਈ। ਬਾਬਾ ਫੜ। ਮੈਂ ਬਾਬਾ ਜੀ ਫਿਰ ਤੁਸੀਂ ਫੜੇ ਨਹੀਂ? ਬਾਬਾ ਜੀ ਕਹਿੰਦੇ ਬਾਬੇ ਨੂੰ ਪੜ੍ਹਨਾ ਮੁਸ਼ਕਿਲ ਨਹੀਂ ਨਾ ਮੁਮਕਿਨ ਹੀ ਹੈ। ਬਾਬਾ ਜੀ ਕਹਿੰਦੇ ਮੈਂ ਮੰਤਰ ਪੜ੍ਹਿਆ ਅਤੇ ਮੈਂ ਗਾਇਬ। ਮੈਂ ਬਾਬਾ ਜੀ ਇਹਦਾ ਕੀ ਬਣੇਗਾ? ਬਾਬੇ ਕਹਿੰਦੇ ਇਹਨੂੰ ਇੱਕ ਹੋਰ ਦਮ ਕਰਨਾ ਪੈਣਾ ਜਦ ਤੱਕ ਮੇਰੇ ਕੋਲ ਵਾਪਸ ਨਹੀਂ ਆਉਂਦੀ। ਦਮ ਦੂਸਰਾ ਕਰਵਾ ਕੇ ਠੀਕ ਹੋ ਸਕਦੀ ਹੈ। ਬਸ ਇਹ ਇੱਦਾਂ ਹੀ ਚੱਲਦੀ ਰਹੂਗੀ ਜਿੱਦਾਂ ਅੱਖ ਬਣਾਈ ਚੱਲ ਰਹੀ ਹੈ, ਜਿੱਦਾਂ ਨਿਕਲਿਆ ਹਿਸਾਬ ਤਾਂ। ਖੈਰ ਨਹੀਂ, ਆਹ ਸਾਰਾ ਵਾਕਿਆਤ ਹੋ ਗਿਆ। ਅਤੇ ਉਹਦੇ ਬਾਅਦ ਅੱਜ ਜਨਾਬ ਡੱਡੂ ਚਾਰਜਰ ਵੀ ਨਿਕਲ ਕੇ ਸਾਹਮਣੇ ਆਇਆ। ਹਾਂਜੀ, ਅਤੇ ਡੱਡੂ ਚਾਰਜਰ ਨੇ ਨਿਕਲ ਕੇ ਆ ਕੇ ਅਜੀਬੋ ਗਰੀਬ ਕਿਸਮ ਦੀ ਗੱਲ ਕੀਤੀ। ਉਹ ਤੁਹਾਨੂੰ ਪਤਾ ਕਿ ਮਾਈ ਦਾ ਸੁਥਰਾ ਪੰਜਾਬ, ਮਾਈ ਤਾਂ ਹੁਣ ਸਾਹਮਣੇ ਆ ਨਹੀਂ ਸਕਦੀ ਕਿਉਂਕਿ ਮਾਈ ਦੀ ਮੇਜਰ ਨੇ ਆਪਰੇਸ਼ਨ ਕੀਤਾ ਹੋਇਆ। ਅਤੇ ਉਹ ਹੁਣ ਆਪਰੇਸ਼ਨ ਵੀ ਉਹਦਾ ਮਾਈ ਦਾ ਸਮਝ ਨਹੀਂ ਆ ਰਹੀ ਕਿ ਵੀ ਕੀ ਹੈ। ਲੋਕ ਪੁੱਛ ਰਹੇ ਆ ਕਿ ਵੀ ਕਾਹਦਾ ਆਪਰੇਸ਼ਨ ਹੋਇਆ। ਹੁਣ ਇੱਕ ਜਿਹੜੀ ਖਬਰ ਚੱਲ ਰਹੀ ਸੋਸ਼ਲ ਮੀਡੀਆ 'ਤੇ, ਪਤਾ ਨਹੀਂ ਇਹ ਠੀਕ ਆ ਕਿ ਗਲਤ ਆ, ਉਹਨੇ ਜਿਹੜੀ ਆ ਬਿੱਲ ਬਤੌੜੀ, ਉਹ ਬਿੱਲ ਬਤੌੜੀ ਜਿਹੜੀ ਹੈ ਨਾ ਉਹਦੀ ਚੱਲ ਰਹੀ ਆ ਖਬਰ, ਕਿਸੇ ਨੇ ਚਲਾਈ ਹੋਈ ਹੈ। ਉਹ ਕਹਿੰਦੀ ਵੀ 2 ਸਾਲ बवासीर ਸੀ ਮੈਂ, बवासीर के मर्ज में मुब्तला ਉਹਦਾ ਕੋਈ ਇਲਾਜ ਹੋਇਆ, ਆਪਰੇਸ਼ਨ ਹੋਇਆ। ਬਾਬਾ ਜੀ ਕਹਿੰਦੇ ਮਿਹਨਤ ਆ, ਫੇਕ ਨਿਊਜ਼ ਲੱਗ। ਮੈਂ ਕਿਹਾ ਮੈਨੇ ਵੀ ਫੇਕ ਲੱਗ ਰਹੀ, ਲੇਕਿਨ ਇਹਦਾ ਪਤਾ ਕੋਈ ਨਹੀਂ। ਇਹ ਪਹਿਲੇ ਵੀ ਇੱਦਾਂ ਦੀ ਹਰਕਤ ਕਰ ਚੁੱਕੀ ਹੈ, ਬਿੱਲ ਬਤੌੜੀ ਮਾਈ ਨੇ ਫਸਵਾ ਚੁੱਕੀ ਹੈ ਇੱਦਾਂ ਦੀ ਗੱਲ ਕਰਕੇ। ਹੋ ਸਕਦਾ ਅਸਲੀ ਹੋਵੇ, ਹੋ ਸਕਦਾ ਜਾਲੀ ਹੋਵੇ, ਪਤਾ ਕੋਈ ਨਹੀਂ। ਸੋਸ਼ਲ ਮੀਡੀਆ 'ਤੇ ਚੱਲ ਰਹੀ ਸੀ। ਮੈਂ ਕਿਹਾ ਵੀ ਇਹਦੇ ਬਾਰੇ ਥੋੜ੍ਹਾ ਜਿਹਾ ਨਾ ਗੌਰ ਕਰੋ, ਤੁਸੀਂ ਵੀ ਤਹਿਕੀਕ ਕਰੋ ਕਿ ਬਈ ਅਸਲੀ ਆ ਕਿ ਨਕਲੀ। ਬਾਬੇ ਕਹਿੰਦੇ ਵੈਸੇ ਅਸਲੀ ਹੋਣੀ। ਮੈਂ ਕਿਹਾ ਬਾਬਾ ਜੀ ਮੈਨੂੰ ਨਹੀਂ ਲੱਗਦਾ। ਬਾਬੇ ਕਹਿੰਦੇ ਕਿਉਂ? ਮੈਂ ਕਿਹਾ ਬਾਬਾ ਜੀ ਮਾਈ ਨੂੰ ਇਹ ਮਰਜ਼ ਨਹੀਂ ਹੋ ਸਕਦਾ। ਹਾਂ, ਬਸ ਵਜੂਹਾਤ ਹੋਰ ਬਹੁਤ ਸਾਰੀਆਂ ਹੋ ਸਕਦੀਆਂ।
ਲੇਕਿਨ ਖੈਰ ਨਹੀਂ ਵੀ ਇੱਦਾਂ ਦੀ ਕੋਈ ਆਪਣਾ ਸ਼ਗੂਫੇ ਵੀ ਚੱਲ ਰਹੇ ਨੇ ਉੱਥੇ, ਹਿਸਾਬ ਤਾਂ ਚੱਲ ਰਹੇ ਨੇ, ਅਤੇ ਉਹ ਮਾਈ ਤੇ ਆ ਨਹੀਂ ਸਕਦੀ। ਇਸ ਕਰਕੇ ਫਿਰ ਡੱਡੂ ਆਪ ਨਿਕਲ ਕੇ ਆਇਆ, ਉਹਨੇ ਕਿਹਾ ਜੀ ਇਹ ਈਦ 'ਤੇ ਜਿਹੜਾ ਗੰਦ ਬਲਾ ਪਿਆ ਲੋਕਾਂ ਨੇ ਪਾਇਆ, ਉਜਣੀ ਇਹ ਉਹ ਸਾਰਾ ਕੁਝ ਜਿਹੜਾ ਸਿਸਟਮ ਬਾਹਰ ਸੁੱਟਿਆ ਪਿਆ ਸੀਗਾ, ਉਹ ਹੁਣ ਸਮੇਟਣ ਵਾਸਤੇ ਸੁਥਰਾ ਪੰਜਾਬ ਦੀ ਟੀਮ ਐਕਟਿਵ ਸੀਗੀ। ਅਤੇ ਉਹਨੇ ਕਿਹਾ ਕਿ ਵੀ ਬਹੁਤ ਅੱਛਾ ਕੰਮ ਕੀਤਾ ਸੁਥਰਾ ਪੰਜਾਬ ਵਾਲਿਆਂ ਨੇ, ਅਤੇ ਇਸ ਕਰਕੇ ਇਹਨਾਂ ਨੂੰ ਸ਼ਾਬਾਸ਼ ਦੇਣ ਵਾਸਤੇ ਜਿਹੜਾ ਨਾ ਉਹ ਮਰੀਮ ਨਵਾਜ਼ ਨੇ ਮੈਨੂੰ ਭੇਜਿਆ। ਮਾਈ ਆਪ ਚੱਲ ਨਹੀਂ ਸਕਦੀ, ਆਪਰੇਸ਼ਨ ਹੋਇਆ ਉਹਦਾ, ਲਾਜ਼ਮੀ ਗੱਲ ਹੈ, ਕਿੱਦਾਂ ਚੱਲ ਸਕਦੀ ਹੈ? ਯਾਰ ਕਾਹਦਾ ਆਪਰੇਸ਼ਨ? ਮੈਂ ਕਿਹਾ ਯਾਰ ਇਹ ਨਹੀਂ ਪਤਾ ਨਾ, ਬਸ ਹੋਇਆ ਹੋਣਾ ਕੋਈ ਨਾ ਕੋਈ, ਜੋ ਵੀ ਸਰਜਰੀ ਹੋਵੇ ਤਾਂ ਮਾਈ ਚੱਲ ਲੈਂਦੀ। ਇਹ ਕੋਈ ਮੇਜਰ ਸਰਜਰੀ ਸੀ ਤਾਂ ਬਾਬਾ ਜੀ ਕਹਿੰਦੇ ਬਸ ਸਮਝ ਆ ਗਈ ਕੀ ਹੈ ਹਿਸਾਬ, ਅਤੇ ਉਹ ਹੋ ਸਕਦਾ ਬੇਲ ਬਤੌੜੇ ਦੀ ਗੱਲ ਠੀਕ ਹੀ ਹੋਵੇ। ਖੈਰ ਐਨੀਵੇ, ਆਹ ਜਿਹੜਾ ਜਨਾਬ ਆਪਣਾ ਆਈ ਹੈ ਡੱਡੂ ਚਾਚਰ ਆਇਆ, ਅਤੇ ਉਹਨੇ ਉੱਥੇ ਆ ਕੇ ਕਿਹਾ ਕਿ ਵੀ ਜੀ ਸ਼ਾਬਾਸ਼ ਬਣਦੀ ਹੈ, ਮੈਂ ਸ਼ਾਬਾਸ਼ ਦੇਣ ਆਈ ਹਾਂ ਸਾਰਾ ਕੁਝ, ਅਤੇ ਆਈ ਨਹੀਂ। ਉਹਨੇ ਕਿਹਾ ਮੈਂ ਸ਼ਾਬਾਸ਼ ਦੇਣ ਤੁਹਾਨੂੰ ਮਰੀਮ ਨਵਾਜ਼ ਦੀ ਤਰਫੋਂ ਮੈਂ ਇੱਥੇ ਤਸ਼ਰੀਫ ਲੈ ਆਈ ਹਾਂ। ਆਹ ਸੁਣ ਲਓ। तमाम लोगों को शाबाश देना वज़ीर आला पंजाब की तरफ से, आज उनकी डायरेक्शन की तरफ से मैं यहाँ तशरीफ़ लाई हूँ। ਉਹ ਕਹਿੰਦੀ ਜੀ ਮੈਂ ਇੱਥੇ ਤਸ਼ਰੀਫ ਲਿਆਈ ਹਾਂ। ਹਾਲਾਂਕਿ ਉਹ ਕਹਿੰਦਾ ਵਾ ਇੱਦਾਂ ਦੀ ਗੱਲ ਕਿ ਵੀ ਜਿਹੜਾ ਕੋਈ ਆਪਣਾ ਮੇਜ਼ਬਾਨ ਹੋਵੇ, ਮੇਜ਼ਬਾਨ ਕਿਸੇ ਨੂੰ ਬੁਲਾ ਰਿਹਾ ਹੋਵੇ ਸਟੇਜ 'ਤੇ, ਜਾਂ ਉਹ ਕਹਿੰਦਾ ਕਿ ਲਓ ਜੀ ਆਈ ਹੈ ਮੈਡਮ, ਆ ਤਸ਼ਰੀਫ ਲੈ ਕੇ ਆਈ ਹੈ, ਹਾਂ, ਅਤੇ ਉਹ ਆਪ ਹੀ ਕਹੀ ਜਾਂਦੀ ਹੈ ਕਿ ਮੈਂ ਤਸ਼ਰੀਫ ਲੈ। ਯਾਰ ਕੀ ਹੋ ਰਿਹਾ? ਆ ਕੌਣ ਲੋਕ? ਇੱਕ ਤਾਂ ਆ ਜਿਹੜਾ ਨਾ ਆਪਣਾ ਪੜ੍ਹੇ ਲਿਖੇ ਨਹੀਂ ਹੈ, ਉੱਤੋਂ ਕੋਸ਼ਿਸ਼ ਵੀ ਨਹੀਂ ਕਰਦੇ। ਆਹੀ ਮੁਰਸ਼ਦ ਵਾਲੀ ਗੱਲ ਜਿਹੜੀ ਨਾ ਬਈ ਅਜੀਬ ਬੇਗੈਰਤੀ ਬੇਸ਼ਰਮੀ, ਯਾਰ ਇਹਨੂੰ ਕੋਈ ਸਮਝਾਇਆ ਕਿੱਦਾਂ ਨਹੀਂ? ਮੇਰਾ ਮਤਲਬ ਬਾਬਾ ਜੀ ਕਹਿੰਦੇ ਯਾਰ ਬਸ ਸਾਰਾ ਮਸਲਾ ਹੀ ਡੱਡੂ ਦੀ ਤਸ਼ਰੀਫ ਦਾ। ਮੈਂ ਕਿਹਾ ਯਾਰ ਕੀ ਬਾਬਾ ਜੀ ਕਹਿੰਦੇ ਯਾਰ ਸਾਰੀ ਪੰਜਾਬ ਹੁਕੂਮਤ ਜਿਹੜੀ ਹੈ, ਮੈਂ ਕਿਹਾ ਬਾਬਾ ਜੀ ਕਹਿੰਦੇ ਤਸ਼ਰੀਫਾਂ ਦੇ ਹਾਏ, ਬਾਬਾ ਜੀ ਕਹਿੰਦੇ ਇਹਨਾਂ ਦੀਆਂ ਤਸ਼ਰੀਫਾਂ ਦੀ ਵਜ੍ਹਾ ਤੋਂ ਸਾਰੀ ਹੁਕੂਮਤ ਕਰੀ ਆ। ਜਦੋਂ ਇਹਨਾਂ ਦੀ ਤਸ਼ਰੀਫ ਇੱਧਰ ਤੋਂ ਉੱਧਰ ਹੋਈ, ਯਕੀਨ ਕਰੋ ਹੁਕੂਮਤਾਂ ਡੁੱਗਣੀਆਂ ਸ਼ੁਰੂ ਹੋ ਜਾਂਦੀਆਂ। ਹਾਏ ਮੈਂ ਕਿਹਾ ਯਾਰ ਸਮਝ ਨਹੀਂ। ਬਾਬਾ ਜੀ ਕਹਿੰਦੇ ਯਾਰ ਸਮਝਣ ਵਾਲੀ ਗੱਲ ਆ, ਬਰੀਕ ਜੀ ਗੱਲ ਆ। ਇਹਨਾਂ ਦੀਆਂ ਜਿਹੜੀਆਂ ਤਸ਼ਰੀਫਾਂ ਨੇ ਨਾ, ਇਹ ਹੁਣ ਇਹੀ ਨੇ ਕਿ ਇਹ ਤਸ਼ਰੀਫ ਲਿਆ ਰਹੀ ਆ, ਤਸ਼ਰੀਫ ਲਿਜਾ ਰਹੀ ਆ, ਤਸ਼ਰੀਫ ਕਿਤੇ ਰੱਖ ਰਹੀ ਆ। ਬਾਬਾ ਜੀ ਕਹਿੰਦੇ ਡੱਡੂ ਨੂੰ ਕਹੋ ਕਿ ਵੀ ਆਹ ਤਸ਼ਰੀਫ ਲੈ ਕੇ ਬਾਬੇ ਕੋਲ ਵੀ ਚਲੀ ਜਾ। ਬਾਬਾ ਵੀ ਵਰਿਆ ਤਾਂ ਤੈਨੂੰ ਉਡੀਕ ਰਿਹਾ ਕਿ ਵੀ ਆਵੇ, ਆ ਕੇ ਆਪਣੀ ਤਸ਼ਰੀਫ ਲਿਆ ਕੇ ਇੱਥੇ ਰੱਖੇ। ਬਾਬਾ ਜੀ ਕਹਿੰਦੇ ਯਾਰ ਮੇਰੇ ਦਰਬਾਰ 'ਚ ਡੇਰੇ ਉੱਥੇ ਆਵੇ, ਅਤੇ ਆ ਤਸ਼ਰੀਫ ਦਾ ਤਾਂ ਇੰਤਜ਼ਾਰ ਆ। ਬਾਬਾ ਜੀ ਕਹਿੰਦੇ ਜ਼ਮਾਨਾ ਜਿਹੜਾ ਨਾ ਉਹ ਬਸ ਹੁਣ ਤਸ਼ਰੀਫਾਂ ਜੋਗਾ ਹੀ ਰਹਿ ਗਿਆ, ਜਾਂ ਸ਼ਰੀਫਾਂ ਜੋਗਾ ਜਾਂ ਇਹਨਾਂ ਦੀਆਂ ਤਸ਼ਰੀਫਾਂ ਜੋਗਾ, ਹੋਰ ਕੋਈ। ਮੈਂ ਕਿਹਾ ਬਾਬਾ ਜੀ ਆਹ ਸ਼ਰੀਫਾਂ ਦੀਆਂ ਤਸ਼ਰੀਫਾਂ ਨੇ, ਹਾਂਜੀ, ਜਿਹੜੀਆਂ ਬੜੀਆਂ ਉੱਚੀਆਂ ਨੇ, ਹਾਂਜੀ। ਤਾਂ ਉਹਨੇ ਕਿਹਾ ਕਿ ਸਾਡੀ ਤਸ਼ਰੀਫ ਜਿਹੜੀ ਆ ਉਹ ਵੀ ਆਮ ਨਾ ਸਮਝੇ ਭਾਈ, ਇੱਥੇ ਅਸੀਂ ਪਤਾ ਨਹੀਂ ਕਿੱਥੇ ਕਿੱਥੇ ਰੱਖੀਆਂ ਹੋਈਆਂ ਤਸ਼ਰੀਫਾਂ। ਪਰ ਗੱਲ ਪਤਾ ਨਹੀਂ ਕਿਤੇ ਹੋਰ ਨਿਕਲ ਜਾਏਗੀ। ਮੈਂ ਕੋਸ਼ਿਸ਼ ਕਰ ਰਿਹਾ ਕਿ ਉੱਧਰਲੇ ਪਾਸੇ ਨਾ ਜਾਏ। ਖੈਰ ਐਨੀਵੇ ਬਾਬੇ ਕਹਿੰਦੇ ਨਹੀਂ ਲੈ ਜਾ, ਕੋਈ ਨਹੀਂ ਯਾਰ ਅਸੀਂ। ਮੈਂ ਕਹਿੰਦੀ ਬਾਬਾ ਜੀ ਇੰਨਾ ਕੀ ਬੜਾ। ਅਤੇ ਉਹ ਤਸ਼ਰੀਫ ਜਿਹੜੀ ਆ ਉਹ ਕਹਿੰਦੀ ਮੈਂ ਲੈ ਕੇ ਆਈ ਹਾਂ, ਅਤੇ ਉਹ ਹੁਣ ਤਸ਼ਰੀਫ ਲਿਆ ਕੇ ਉਹਨੇ ਇੱਥੇ, ਅਤੇ ਉਹ ਜਿਹੜਾ ਉਹਨਾਂ ਨੂੰ ਸ਼ਾਬਾਸ਼ ਦਿੱਤੀ ਸੁਥਰਾ ਪੰਜਾਬ ਵਾਲਿਆਂ ਨੂੰ। ਅਤੇ ਬਾਬਾ ਜੀ ਕਹਿੰਦੇ ਜਾਂਦੇ ਹੋਏ ਤਸ਼ਰੀਫ ਨਾਲ ਲੈ ਗਈ ਕਿ ਉਹਨਾਂ ਨੂੰ ਦੇ ਗਏ। ਯਾਰ ਆ ਨਹੀਂ ਹੁਣ ਮੈਨੂੰ ਪਤਾ ਲੱਗ ਰਿਹਾ ਕਿ ਕੀ ਹਿਸਾਬ ਕਿਤਾਬ ਹੈ, ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਬਾਬਾ ਜੀ। ਲੇਕਿਨ ਮੈਂ ਕਿਹਾ ਉਹ ਲਾਜ਼ਮੀ ਗੱਲ, ਤਸ਼ਰੀਫ ਜੋ ਉਹਨੇ ਲੈ ਕੇ ਜੋ ਆਈ ਹੈ ਅਤੇ ਵਾਪਸ ਵੀ ਨਾਲ ਹੀ ਲੈ ਗਈ ਹੈ। ਬਾਬਾ ਜੀ ਕਹਿੰਦੇ ਜੇ ਉੱਥੇ ਰੱਖ ਗਈ ਹੈ ਅਤੇ ਫਿਰ ਉਹ ਜਾ ਕੇ ਮੈਂ ਚੁੱਕ ਲਿਆਵਾਂ। ਮੈਂ ਬਾਬਾ ਜੀ ਕੀ? ਬਾਬਾ ਜੀ ਕਹਿੰਦੇ ਯਾਰ ਡੱਡੂ ਦੀ ਤਸ਼ਰੀਫ, ਹੋਰ ਕੀ ਹੈ। ਹਾਂ, ਅਤੇ ਖੈਰ ਐਨੀਵੇ ਆਹ ਜਿਹੜਾ ਹਿਸਾਬ ਤਾਂ ਉੱਧਰ ਚੱਲ ਰਿਹਾ। ਅਤੇ ਉਹਦੇ ਬਾਅਦ ਜਨਾਬ ਹੁਣ ਜਿਹੜੀ ਆਖਰੀ ਵੱਡੀ ਖਬਰ ਜਿਹੜੀ ਸੀ, ਜਿਹੜੀ ਮੈਂ ਅਕਸਰ ਸ਼ੁਰੂ 'ਚ ਸੁਣਾਉਂਦਾ ਵਾਂ, ਉਹ ਜਨਾਬ ਉਹ ਨਹੀਂ ਜਿਹੜਾ ਆਪਣਾ ਬਗੈਰਤ ਬੇਸ਼ਰਮ ਲਾਹਨਤੀ ਕਿਰਦਾਰ ਇੱਕ ਕੰਜਰ ਆਦਮੀ ਜਿਹੜਾ ਖੰਜ਼ੀਰ ਦਾ ਬੱਚਾ। ਬਾਬਾ ਜੀ ਕਹਿੰਦੇ ਯਾਰ ਠੀਕ ਆ ਗਾਲਾਂ ਬੰਦੇ ਐਂਡ 'ਚ ਕੱਢਿਆ ਕਰ। ਮੈਂ ਕਿਹਾ ਬਾਬਾ ਜੀ ਕੀ ਕਰੀਏ ਯਾਰ, ਅੱਲਾ ਦੀ ਕਸਮ ਇਹੋ ਜਿਹੇ ਖੰਜ਼ੀਰ ਦੇ ਬੱਚੇ ਆ ਜਿਹੜਾ ਛਿਪਕਲੀ ਦੇ ਮੂੰਹ ਵਾਲਾ ਲਾਹਨਤੀ ਕਿਰਦਾਰ ਆ ਬਗੈਰਤ ਬੇਸ਼ਰਮ ਆਦਮੀ ਜਿਹੜਾ ਇਹਨੇ ਕੋਈ ਬਕਵਾਸ ਕੀਤੀ ਆ ਇਮਰਾਨ ਖਾਨ ਦੇ ਖਿਲਾਫ, PTI ਦੇ ਖਿਲਾਫ। ਹਾਂਜੀ ਆ ਪਤਲੂ ਹਰਾਮਜ਼ਾਦਾ ਜਿਹੜਾ ਖੰਜ਼ੀਰ ਆ, ਇਹ ਬਹਿ ਕੇ ਉੱਥੇ ਗੱਲਾਂ ਕਰ ਰਿਹਾ ਕਿ ਦੇਖੋ ਜੀ ਆ PTI ਵਾਲੇ ਜਿਹੜੇ ਆ ਯੂਥ ਵਾਲੇ ਜਿਹੜੇ ਆ ਜੀ ਸਾਰਿਆਂ ਨੂੰ ਖਰਾਬ ਕਰਕੇ ਰੱਖ ਦਿੱਤਾ। ਜੀ ਦੇਖੋ ਜੀ ਆ ਫੌਜ ਦੇ ਮਗਰ ਚੜੇ ਹੋਏ, ਜਰਨੈਲਾਂ ਦੇ ਮਗਰ ਚੜੇ ਹੋਏ
ਆ ਦੇਖੋ ਜੀ ਉਹ ਨੂਨ ਲੀਗ ਵਾਲੇ ਵੀ ਸੀਗੇ ਨਾ, ਉਹ ਬਈ ਉਹ ਵੀ ਜੇਲ੍ਹ 'ਚ ਸੀਗੇ, ਉਹਨਾਂ ਦੇ ਵੀ ਔਖਾ ਟਾਈਮ ਆਇਆ, ਉਹਨਾਂ ਨੇ ਤਾਂ ਕਦੀ ਇੱਦਾਂ ਦੀਆਂ ਚੀਜ਼ਾਂ ਨਹੀਂ ਕੀਤੀਆਂ। ਹਾਂਜੀ ਆ ਜਰਨੈਲਾਂ ਦੇ ਖਿਲਾਫ ਫੌਜ ਦੇ ਬਈ ਆ ਬਗੈਰਤ ਬੇਸ਼ਰਮ ਲਾਹਨਤੀ ਕਿਰਦਾਰ ਨੂੰ ਉਹ ਕੋਈ ਦਿਖਾਏ। ਉਹ ਜਿਹੜਾ ਨਵਾਜ਼ ਸ਼ਰੀਫ ਉੱਥੋਂ ਮਾਸਕ ਪਾ ਕੇ ਪੈਂਪਰ ਪਾ ਕੇ ਉੱਥੇ ਜਿਹੜੀ ਬਕਵਾਸ ਕਰਦਾ ਸੀਗਾ ਜਨਰਲ ਬਾਜਵਾ ਦੇ ਖਿਲਾਫ, ਉਹ ਫੈਜ਼ ਮੀਰ ਦੇ ਖਿਲਾਫ, ਉਹ ਦੂਜੇ ਜਰਨੈਲਾਂ ਦੇ ਖਿਲਾਫ ਜੋ ਸਿਸਟਮ ਉਹ ਬਗੈਰਤੀ ਬੇਸ਼ਰਮੀ ਪੂਰੀ ਫੌਜ ਦੇ ਖਿਲਾਫ ਉਹ ਕਰਦਾ ਸੀਗਾ, ਉਹ ਤੈਨੂੰ ਯਾਦ ਨਹੀਂ? ਇਹ ਹੁਣ ਨੂਨ ਲੀਗ ਦੀ ਹਮਾਇਤ 'ਚ ਆ ਗਿਆ, ਖੰਜ਼ੀਰ ਦਾ ਬੱਚਾ ਨਿਕਲ ਕੇ ਨਹੀਂ, ਇੱਦਾਂ ਦੀ ਗੱਲ ਨਹੀਂ। ਇਹ ਜਨਾਬ ਉਹਨਾਂ ਦੇ ਆਪਣਾ ਲੈ ਪਾਲਕ ਹੋ ਗਿਆ। ਤੁਹਾਨੂੰ ਪਤਾ ਕਿ ਇੱਦਾਂ ਦੇ ਬਗੈਰਤ ਬੇਸ਼ਰਮ ਕੰਜਰ ਲੋਕ, ਦੇਖੋ ਇਹ ਇੱਕ ਜਹਾਲਤ ਦਾ ਕੁਤਬ ਮੀਨਾਰ ਆ, ਠੀਕ ਆ, ਜਿਹੜਾ ਗਾਣਾ ਮੰਦੇ ਔਰ ਗੰਦੇ ਔਰ ਵਾਹੀਆਤ ਕਿਸਮ ਦੀਆਂ ਕੁੜੀਆਂ ਨਾਲ ਉਹ ਦੇ ਕੇ ਉਹ ਜਿਹੜੀਆਂ ਮੈਚਾਂ ਦੇ ਵਿੱਚ ਕਰਦੇ ਆ ਇੱਕ ਦੂਜੇ ਨਾਲ, ਉਹ ਬਗੈਰਤ ਬੇਸ਼ਰਮ ਆਦਮੀ ਜਿਹੜਾ ਨਾ ਉੱਦਾਂ ਦੀ ਲਾਈਵ ਬਹਿ ਕੇ ਕੰਜਰਖਾਨਾ ਕਰਕੇ ਤਾਂ ਗਿਫਟ ਲੈ ਕੇ ਲੋਕਾਂ ਕੋਲ ਮੰਗ ਕੇ ਬਗੈਰਤ ਲਾਹਨਤੀ ਕਿਰਦਾਰ ਉੱਥੋਂ ਇਹਨੂੰ ਫੇਮ ਲਿਆ ਸਾਰਾ, ਠੀਕ ਆ। ਔਰ ਜਨਾਬ ਉੱਥੋਂ ਉੱਠ ਕੇ ਤਾਂ ਹੁਣ ਜਿਹੜਾ ਨਾ ਉਹਨਾਂ ਦੀ ਗੋਦੀ 'ਚ ਜਾ ਕੇ ਬਹਿ ਗਿਆ, ਜਿਨ੍ਹਾਂ ਨੇ ਇਹਦਾ ਨਵਾਂ ਚੈਨਲ ਵੀ ਸ਼ੁਰੂ ਕਰਵਾਇਆ, ਠੀਕ ਹੈ। ਉਹ ਕਿਉਂ ਸ਼ੁਰੂ ਕਰਵਾਇਆ ਸੀ ਚੈਨਲ? ਐਸੇ ਵਾਸਤੇ ਕਿ ਇਹ ਬਕਵਾਸ ਕਰੇ ਇਮਰਾਨ ਖਾਨ ਦੇ ਖਿਲਾਫ, ਇਹ ਬਕਵਾਸ ਕਰੇ ਜਾ ਕੇ ਉਹਨਾਂ ਦੇ ਖਿਲਾਫ ਕਿ ਜਿਹੜੇ ਕਿ ਹੱਕ ਸੱਚ ਬੋਲਦੇ ਆ, ਜਿਹੜੇ ਕਿ ਇਹਨਾਂ ਨੂੰ ਨੰਗੇ ਕਰਦੇ ਆ। ਉਹ ਬਈ ਇਹਨੂੰ ਕੋਈ ਬਗੈਰਤ ਬੇਸ਼ਰਮ ਲਾਹਨਤੀ ਕਿਰਦਾਰ ਨੂੰ ਕੁਛ ਯਾਦ ਨਹੀਂ ਕਿ ਬਈ ਆ ਜਿਨ੍ਹਾਂ ਦੀ ਹਮਾਇਤ 'ਚ ਉਤਰੇ ਆ, ਜਿਹੜੇ ਜਰਨੈਲਾਂ ਦੀ ਹਮਾਇਤ 'ਚ ਉਤਰੇ ਆ, ਹੈਂ ਆ ਜਿਹੜੇ ਮੇਰਾ ਮਤਲਬ ਆ ਕੰਪਨੀ ਦੀ ਹਮਾਇਤ ਦੇ ਵਿੱਚ ਉਤਰੇ ਆ ਕੀ ਸਲੂਕ ਕੀਤਾ ਪੂਰੇ ਮੁਲਕ ਨਾਲ। ਇਲੈਕਸ਼ਨ ਲੁੱਟਣ ਤੋਂ ਲੈ ਕੇ ਇਮਰਾਨ ਖਾਨ ਨੂੰ ਜੇਲ੍ਹ ਦੇ ਵਿੱਚ ਰੱਖ ਕੇ ਬੇਗੁਨਾਹ ਤੌਰ 'ਤੇ ਆ ਸਾਰਾ ਕੁਛ ਆ ਭੁੱਲ ਗਿਆ, ਇਹਨੂੰ ਕੁਛ ਨਹੀਂ ਨਜ਼ਰ ਆਇਆ ਬਗੈਰਤ ਲਾਹਨਤੀ ਕਿਰਦਾਰ ਨੂੰ, ਇਹ ਨਜ਼ਰ ਵੀ ਨਹੀਂ ਆਉਣਾ। ਯਕੀਨ ਕਰੋ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਹੜੀਆਂ ਕਿ 1 2 3 ਸਾਰੀਆਂ ਗਿਣਵਾਈਆਂ ਜਾ ਸਕਦੀਆਂ, ਦੱਸੀਆਂ ਜਾ ਸਕਦੀਆਂ, ਸਾਬਤ ਕੀਤਾ ਜਾ ਸਕਦਾ ਕਿ ਬਗੈਰਤ ਝੂਠਾ ਲਾਹਨਤੀ ਕਿਰਦਾਰ ਹੈ, ਲੇਕਿਨ ਇਹਨੂੰ ਕੋਈ ਅਸਰ ਨਹੀਂ ਆਉਣਾ। ਕਿਉਂ? ਕਿਉਂਕਿ ਆ ਭੁੱਖਾ ਪੈਸੇ ਦਾ, ਆ ਬੇਸ਼ਰਮ ਖੰਜ਼ੀਰ ਆਦਮੀ, ਜਿਹੜਾ ਆ ਕੰਜਰ ਆਦਮੀ, 1 2 ਟਕੇ ਦਾ, ਉਹ ਸੁਣਿਆ ਗਿਆ ਕਿ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਆਪਣੀ ਢੋਲਕੀ ਵੀ ਵਜਵਾਉਂਦਾ ਰਿਹਾ। ਨਹੀਂ ਸੱਚੀ ਗੱਲ, ਇਹ ਆਪਣੀ ਢੋਲਕੀ ਵਜਵਾਉਂਦਾ ਰਿਹਾ। ਬਾਬਾ ਜੀ ਕਹਿੰਦੇ ਮੈਨੂੰ ਤੇ ਲੱਗਾ ਇਹਦੀ ਪਤਾ ਲੱਗਾ ਸੀ ਇਹਦੀ ਢੋਲਕੀ ਫਟ ਵੀ ਗਈ ਸੀ ਇੱਕ ਵਾਰ। ਮੈਂ ਕਿਹਾ ਇੱਕ ਵਾਰੀ ਕਈ ਵਾਰੀ, ਹਾਂ ਉਹ ਸ਼ਕੀਰ ਮਿਜ਼ਾਜ ਆਦਮੀ, ਉਹ ਇਹ ਬਗੈਰਤ ਬੇਸ਼ਰਮ ਆਦਮੀ ਜਿਹੜਾ ਨਾ ਸ਼ਾਦੀ ਵਿਆਹਾਂ 'ਤੇ ਜਾ ਕੇ ਗਾਉਂਦਾ ਅਤੇ ਢੋਲਕੀ ਫਟ ਜਾਂਦੀ ਹੈ ਜਾ ਕੇ। ਅਤੇ ਐਨੀਵੇ ਉਹ ਆ ਜਿਹੜਾ ਬਗੈਰਤ ਬੇਸ਼ਰਮ ਆਦਮੀ ਹੁਣ ਨਿਕਲ ਕੇ ਸਾਹਮਣੇ ਆ ਕੇ ਕਹਿ ਰਿਹਾ ਕਿ ਆਹ ਦੇਖੋ ਜੀ ਆ ਆਪਣਾ ਮੁਤਨਫਰ ਕਰ ਦਿੱਤਾ ਯੂਥ ਨੂੰ, ਆ ਕੀ ਕਰ ਦਿੱਤਾ ਭਈ। ਇਹ ਉਹਨਾਂ ਨੇ ਆ ਸਾਰਾ ਕੁਝ ਜਿਹੜੀ ਬਗੈਰਤੀ ਬੇਸ਼ਰਮੀ ਹੋ ਰਹੀ ਹੈ ਕਿਹਨੇ ਕੀਤੀ ਹੈ ਔਰ ਕਿੰਨੇ ਪਾਕਿਸਤਾਨ ਨੂੰ ਇਸ ਨਹਿਜ ਤੱਕ ਪਹੁੰਚਾਇਆ ਵਾ। ਆ ਸਾਰੀਆਂ ਗੱਲਾਂ ਦੇਖਣ ਵਾਲੀਆਂ। ਇਹਦੇ ਪਿੱਛੇ ਉਹੀ ਜਰਨੈਲ ਨੇ ਜਿਨ੍ਹਾਂ ਨੇ ਤੈਨੂੰ ਜਿਹੜਾ ਨਾ ਉਹ ਚੁੱਕਿਆ ਹੋਇਆ, ਜਿਨ੍ਹਾਂ ਨੇ ਗੋਦੀ ਚੁੱਕਿਆ ਹੋਇਆ। ਬਾਬਾ ਜੀ ਕਹਿੰਦੇ ਗੋਦੀ ਵੀ ਨਹੀਂ, ਗੋਦੀ ਚੁੱਕ ਕੇ ਕਿਤੇ ਬਿਠਾਇਆ ਹੋਇਆ। ਬਾਬਾ ਜੀ ਕਿੱਥੇ ਬਿਠਾਇਆ? ਬਾਬਾ ਜੀ ਕਹਿੰਦੇ ਯਾਰ ਜਿੱਥੇ ਵੀ ਬਿਠਾਇਆ ਹੋਇਆ ਇੱਦਾਂ ਦੀਆਂ ਚੀਜ਼ਾਂ ਨੂੰ ਜਿੱਥੇ ਬਿਠਾਉਣਾ ਚਾਹੀਦਾ ਉੱਥੇ ਹੀ ਬਿਠਾਇਆ ਹੋਇਆ। ਔਰ ਲਾਹਨਤੀ ਕਿਰਦਾਰ ਬਗੈਰਤ ਬੇਸ਼ਰਮ ਆਦਮੀ ਆ। ਬਾਬਾ ਜੀ ਕਹਿੰਦੇ ਆ ਕੰਜਰ ਜਿਹੜਾ ਨਾ ਆਦਮੀ ਯਾਰ ਇਹਨੂੰ ਛੱਡ ਦਿਓ, ਇਹਦਾ ਕੁੱਲ ਦੀਨ ਮਾਨ ਉਹ ਪੈਸਾ। ਹਾਂ ਪੈਸਾ ਛੋਟ ਤਮਾਸ਼ਾ ਦੇ, ਇਹਦੇ ਕੋਲ ਨਾ ਅਕਲ ਆ ਨਾ ਸ਼ਊਰ ਆ ਇਹਦੇ ਕੋਲ। ਆ ਸ਼ੁਰੂ ਦੇ ਵਿੱਚ ਇਮਰਾਨ ਖਾਨ ਦੀਆਂ ਗੱਲਾਂ ਕਰਦਾ ਰਿਹਾ, ਹਾਂਜੀ ਜ਼ਰਾ ਫੇਮਸ ਹੋਣ ਲਈ, ਹੋਰ 4 ਬੰਦੇ ਕੋਈ ਗਿਫਟ ਦੇ ਜਾਣ ਇਹਨੂੰ ਬਗੈਰਤ ਬੇਸ਼ਰਮ ਨੂੰ। ਹੁਣ ਆ ਜਦੋਂ ਨੇ ਜਾ ਕੇ ਜਰਨੈਲਾਂ ਨਾਲ ਲਿਆ, ਜਾ ਕੇ ਆਪਣਾ ਚੈਨਲ ਖੋਲ੍ਹ ਕੇ ਜਿਹੜਾ ਉਹ ਵੀ ਨਹੀਂ ਚੱਲਿਆ, ਫਲੋਪ ਹੋ ਗਿਆ। ਹੁਣ ਇਹਦੇ 'ਤੇ ਵੀ ਲੋਕ ਥੁੱਕਣਾ ਸ਼ੁਰੂ ਕਰਤਾ। ਇਹਦੇ 'ਤੇ ਇਹਦੀ ਇੰਨੀ ਸਜ਼ਾ ਬਹੁਤ ਆ ਕਿ ਲੋਕ ਇਹਦੇ 'ਤੇ ਥੁੱਕ ਰਹੇ। ਇਹਦੀ ਅਸਲੀਅਤ ਬਾਹਰ ਆ ਗਈ ਹੈ। ਜੋ ਬਗੈਰਤੀ ਬੇਸ਼ਰਮੀ ਇਹਨੇ ਕਰਨੀ ਸੀਗੀ ਉਹ ਇਹਨੇ ਕੀਤੀ ਤਾਂ ਲੋਕ ਇਹਦੇ 'ਤੇ ਥੁੱਕ ਰਹੇ ਆ। ਲੋਕ ਜਿਹੜੇ ਗਿਫਟ ਦਿੰਦੇ ਸੀਗੇ ਉਹ ਲਾਂਤਾ ਪਾ ਰਹੇ ਇਹਦੇ 'ਤੇ। ਇਹਦੇ ਦੀ ਸਜ਼ਾ ਬੜੀ ਹੈ ਇਸ ਬਗੈਰਤ ਬੇਸ਼ਰਮ ਆਦਮੀ ਦੀ। ਬਾਬਾ ਜੀ ਕਹਿੰਦੇ ਯਾਰ ਇਹਦੇ 'ਤੇ ਜਿਹੜਾ ਨਾ ਉਹ ਲਾਨਤ 'ਤੇ ਭੇਜ ਰਹੇ ਸਾਰੇ। ਬਾਬਾ ਜੀ ਕਹਿੰਦੇ ਇਹਨੂੰ ਮੇਰੇ ਕੋਲ ਭੇਜੋ। ਤੁਸੀਂ ਕੀ ਕਰਨਾ ਬਾਬਾ ਜੀ? ਬਾਬਾ ਜੀ ਕਹਿੰਦੇ ਯਾਰ ਮੈਂ ਸਮਝਾਵਾਂਗਾ। ਮੈਂ ਕਿਹਾ ਬਾਬਾ ਜੀ ਉਹ ਨਹੀਂ ਸਮਝਣ ਵਾਲੀ ਚੀਜ਼। ਬਾਬਾ ਜੀ ਕਹਿੰਦੇ ਨਹੀਂ ਮੈਂ ਕਿਸੇ ਹੋਰ ਤਰੀਕੇ ਨਾਲ ਸਮਝਾਵਾਂਗਾ, ਸਮਝ ਜਾਏਗਾ। ਮੈਂ ਕਿਹਾ ਬਾਬਾ ਜੀ ਕਿੱਦਾਂ? ਬਾਬਾ ਜੀ ਕਹਿੰਦੇ ਮੈਂ ਇਹਨੂੰ ਟੀਕਾ ਲਾਵਾਂਗਾ ਇੱਕ। ਜਦ ਖੰਜੀਰ ਦੇ ਬੱਚੇ ਨੇ ਦੱਲੇ ਨੂੰ ਮੈਂ ਲਾਵਾਂਗਾ ਟੀਕਾ ਇੱਕ, ਉਹ ਟੀਕੇ ਨਾਲ ਠੀਕ ਹੋ। ਮੈਂ ਕਿਹਾ ਕਿਹੜਾ ਟੀਕਾ? ਬਾਬਾ ਕਹਿੰਦੇ ਮੈਂ ਦੱਸ ਨਹੀਂ ਸਕਦਾ, ਇਹਨੂੰ ਭੇਜੋ ਫਿਰ ਇਹ ਦੱਸੇਗਾ ਕਿ ਬਾਬੇ ਨੇ ਕਿਹਾ ਟੀਕਾ ਲਾਇਆ। ਕਿਸਮ